ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਕਿਸੇ ਵੀ ਕੌਮ ਜਾਂ ਸੱਭਿਆਚਾਰ ਦੀ ਤਰੱਕੀ ਅਤੇ ਸ਼ਾਨੋ ਸ਼ੌਕਤ ਵਿੱਚ ਉਸ ਕੌਮ ਦੇ ਵਿਦਵਾਨਾਂ, ਬੁੱਧੀਜੀਵੀਆਂ, ਲਿਖਾਰੀਆਂ, ਕਵੀਆਂ ਤੇ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸੱਚਾ ਵਿਦਵਾਨ ਜਾਂ ਕਲਾਕਾਰ ਉਹ ਹੁੰਦਾ ਹੈ ਜਿਹੜਾ ਆਪਣੇ ਲੋਕਾਂ ਦੇ ਹਾਸਿਆਂ ਤੇ ਪੀੜਾ ਭਾਵ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖਲੋਂਦਾ ਹੈ। ਪਿਛਲੇ 3 ਦਹਾਕਿਆਂ ਤੋਂ ਪੰਜਾਬ ਦੀ ਧਰਤੀ ਦੇ ਜੰਮਿਆਂ ਨੇ ਬੜਾ ਸੰਤਾਪ ਹੰਢਾਇਆ ਹੈ। ਸਰਕਾਰੀ ਜ਼ੁਲਮਾਂ ਦੀ ਹਨੇਰੀ ਨੇ ਹਜ਼ਾਰਾਂ ਗੱਭਰੂਆਂ ਮੁਟਿਆਰਾਂ ਨੂੰ ਅਣਪਛਾਤੀਆਂ ਲਾਸ਼ਾਂ ਵਿੱਚ ਬਦਲ ਦਿੱਤਾ। ਇਹਨਾਂ ਵਰਿਆਂ ਦੌਰਾਨ ਪੰਜਾਬ ਵਿੱਚ ਜ਼ੁਲਮ ਦੀ ਉਹ ਹਨੇਰੀ ਚੱਲੀ ਜਿਸ ਤੋਂ ਸ਼ਾਇਦ ਹੀ ਕੋਈ ਸਿੱਖ ਪਰਿਵਾਰ ਬਚ ਸਕਿਆ ਹੋਵੇ। ਅਫਸੋਸ, ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀਆਂ, ਕਲਮਾਂ ਵਾਲਿਆਂ ਅਤੇ ਕਲਾਕਾਰਾਂ ਨੇ ਇਸ ਜ਼ੁਲਮ ਦੀ ਦਾਸਤਾਨ ਜ਼ਮਾਨੇ ਸਾਹਮਣੇ ਪਹੁੰਚਾਉਣ ਨਾਲੋਂ ਚੁੱਪ ਰਹਿਣ ਜਾਂ ਦੁਸ਼ਮਣ ਨਾਲ ਰਲਣ ਨੂੰ ਹੀ ਤਰਜੀਹ ਦਿੱਤੀ। ਪਰ ਕੁਝ ਆਵਾਜ਼ਾਂ ਤੇ ਕਲਮਾਂ ਆਪਣੇ ਲੋਕਾਂ ਦੇ ਹੱਕਾਂ ਲਈ ਬੁਲੰਦ ਹੋਈਆਂ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਕਲਮਕਾਰ ਵੀ ਨੇ ਅਤੇ ਗਾਈਡ ਵੀ ਨੇ। ਉਹਨਾਂ ਦੇ ਗੀਤ ਜਿੱਥੇ ਪੰਜਾਬ ਦੇ ਦਰਦ ਦੀ ਦਾਸਤਾਨ ਕਹਿੰਦੇ ਨੇ, ਉੱਥੇ ਉਹਨਾਂ ਦੀ ਸੋਚ ਭਰੀ ਆਵਾਜ਼ ਫਿਜ਼ਾ ਦੇ ਵਿੱਚ ਕੋਇਲ ਦੀ ਕੂਕ ਵਾਂਗੂ ਦਰਦ ਭਰੇ ਤਰਾਨੇ ਸੁਣਾਉਂਦੀ ਹੈ। ਲਿਖਾਰੀ ਤੇ ਗਾਇਕ ਦੀ ਡਗਰ ਤੋਂ ਇੱਕ ਕਦਮ ਅੱਗੇ ਜਾਂਦਿਆਂ ਉਹਨਾਂ ਨੇ ਹੁਣ ਕੌਮੀ ਹੱਕਾਂ ਦੇ ਲਈ ਜੂਝਣ ਵਾਲੇ ਪਰਵਾਨਿਆਂ ਦੀ ਦਾਸਤਾਨ ਨੂੰ ਇੱਕ ਫਿਲਮ ਦੇ ਰੂਪ ਵਿੱਚ ਵੀ ਜਨਤਾ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਹੈ। ਕੌਮੀ ਹੀਰੇ ਨਾਂ ਦੀ ਇਸ ਫਿਲਮ ਦੀ ਫੈਬਰੀ ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਜ ਕਾਕੜਾ ਜੀ ਦੀ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਦੌਰੇ ਤੋਂ ਵਾਪਿਸ ਪਰਤੇ ਨੇ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਰਾਜ ਕਾਕੜਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਰਾਜ ਕਾਕੜ ਜੀ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਸ਼ੋਅ ਦੇ ਵਿੱਚ ਆਏ ਹੋ, ਅਸੀਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ ਤੇ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਨੂੰ ਕਲਮ ਤੇ ਗਾਇਕੀ ਦਾ ਸਫ਼ਰ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ। ਟੀਵੀ 84 ਨਿਊਜ਼ ਵੇਖ ਸੁਣ ਰਹੇ ਸਾਰੇ ਪੰਜਾਬੀ ਵੀਰਾਂ ਭੈਣਾਂ ਨੂੰ ਰਾਜ ਕਾਕੜਾ ਦੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੀਤ ਜੀ, ਗੀਤਕਾਰੀ ਦੇ ਵਿੱਚ ਮੇਰਾ ਸਫ਼ਰ ਜਿਹੜਾ ਕੋਈ 23-24 ਸਾਲ ਪੁਰਾਣਾ ਹੈਗਾ ਜੀ। ਹਾਂਜੀ, 92 ਦੇ ਵਿੱਚ ਮੇਰੇ ਪਹਿਲੇ ਗੀਤ ਰਿਕਾਰਡ ਹੋਏ ਸੀਗੇ ਤੇ ਉਹ ਸਫ਼ਰ ਤਕਰੀਬਨ ਅਸੀਂ 700-800 ਗਾਣਾ ਮੇਰਾ ਪੰਜਾਬੀ ਫਿਲਮਾਂ ਦੇ ਵਿੱਚ ਤੇ ਜਾਂ ਪੰਜਾਬੀ ਸਿੰਗਰਾਂ ਦੀ ਆਵਾਜ਼ ਦੇ ਵਿੱਚ ਆ ਚੁੱਕਿਆ ਆ। ਇਹ ਸਫ਼ਰ ਇੱਕ ਮੈਂ ਸਮਝਦਾ ਕਿ ਮੇਰੇ ਲਈ ਇੱਕ ਬੜਾ ਮਾਣ ਵਾਲੀ ਗੱਲ ਆ ਕਿ ਉਹ ਸਫ਼ਰ ਇੱਕ ਸੱਭਿਆਚਾਰਕ ਜਿਹੜੇ ਮੈਂ ਗੀਤ ਲਿਖੇ। ਜੀ ਹਾਂਜੀ ਜੀ, ਤੇ ਤੁਸੀਂ ਆਪਣੇ ਪਿਛੋਕੜ ਬਾਰੇ ਵੀ ਦੱਸੋ। ਹਾਂਜੀ, ਮੇਰਾ ਪਿੰਡ ਕਾਕੜਾ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ। ਹਾਂਜੀ, ਜਿਹੜੀ ਮਿਡਲ ਦੀ ਪੜ੍ਹਾਈ ਆ ਉਹ ਮੇਰੇ ਪਿੰਡ ਕਾਕੜੇ ਜੀ। ਕਾਲਜ ਮੇਰਾ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਆ। ਹਾਂਜੀ, ਉੱਥੋਂ ਮੇਰੀ ਸਟੱਡੀ ਹੈ ਜੀ। ਹਾਂਜੀ ਜੀ ਜੀ। ਤੇ ਸਕੂਲ ਦੇ ਦੌਰਾਨ ਹੀ ਇਹ ਗੀਤ ਲਿਖਣ ਦਾ ਜਿਹੜਾ ਸੀਗਾ ਸ਼ੌਂਕ, ਮੈਂ ਸਕੂਲ ਦੇ ਦੌਰਾਨ ਹੀ ਗੀਤ ਲਿਖਣੇ ਸ਼ੁਰੂ ਕੀਤੇ। ਹਾਂਜੀ ਜੀ। ਹਾਂਜੀ, ਪੰਜਾਬ ਦੀਆਂ ਵੱਖ-ਵੱਖ ਆਵਾਜ਼ਾਂ ਜਿੱਦਾਂ ਅਮਰਿੰਦਰ ਗਿੱਲ, ਨਛੱਤਰ ਗਿੱਲ ਜਾਂ ਦਲਜੀਤ, ਗਿੱਪੀ, ਤਕਰੀਬਨ ਸੁਖਸ਼ਿੰਦਰ ਸਿੰਧਾ ਭਾਜੀ, ਹਰ ਇੱਕ ਸਿੰਗਰ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ। ਤਕਰੀਬਨ 10-12 ਫਿਲਮਾਂ ਦੇ ਵਿੱਚ ਅਸੀਂ ਵੀ ਗੀਤ ਲਿਖ ਚੁੱਕੇ ਹਾਂ। ਹਾਂਜੀ, ਜਿਸ ਤੁਸੀਂ ਗੱਲ ਕੀਤੀ ਕਿ ਤੁਸੀਂ ਗੀਤ ਲਿਖੇ ਤੇ ਗੀਤ ਤੁਸੀਂ ਲਿਖਦੇ ਹੋ ਤੇ ਗਾਉਂਦੇ ਵੀ ਹੋ, ਕੀ ਤੁਹਾਡੀਆਂ ਲਿਖਤਾਂ ਦੀ ਕੋਈ ਪੁਸਤਕ ਵੀ ਪ੍ਰਕਾਸ਼ਿਤ ਹੋਈ ਹੈ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਨਹੀਂ ਰੀਤ ਜੀ, ਗੀਤ ਪਬਲਿਸ਼ ਫਿਲਹਾਲ ਅਸੀਂ ਨਹੀਂ ਕਰਾਏ। ਹਾਂ, ਤੇ 2007 ਤੋਂ ਬਾਅਦ ਕੁਝ ਜਿਹੜੀ ਕਲਮ ਸੀ ਉਹਨੇ ਕਰਵਟ ਲਈ ਕਿ ਕੁਝ ਆਈਡੀਆ, ਕੁਝ ਸਬਜੈਕਟ ਉਹ ਜਿਨ੍ਹਾਂ ਤੇ ਹਾਲੇ ਕੰਮ ਨਹੀਂ ਹੋਇਆ, ਅਣਛੋਏ ਵਿਸ਼ੇ ਸਾਡੇ ਲਈ, ਤੇ ਮੈਂ ਉਹਦੇ ਤੇ ਕੁਝ ਲਿਖਿਆ। ਤਾਂ ਜਿਸ ਤਰ੍ਹਾਂ ਪਹਿਲਾ ਗਾਣਾ ਸੀ ਮੇਰਾ, ਪਹਿਲੀ ਟੇਪ ਸੀ ਪੰਜਾਬੀ ਉਹ ਚਿੜੀ ਬਾਨਾ ਕੇ ਬਾਜ, ਉਹਦੇ ਵਿੱਚ ਇੱਕ ਗਾਣਾ ਸੀ ਰਾਜਨੀਤੀ ਜੀ। ਵਾਲੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨੀ, ਤੂੰ ਕਿਹਨੂੰ ਪਾਤੇ ਐਡੇ ਕੀਮਤੀ ਸਰੋਪੇ। ਹਾਂਜੀ, ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ, ਤੁਸੀਂ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਰਹੇ, ਅਸੀਂ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਰਹੇ। ਇਹ 2007-8 ਦੀ ਗੱਲ ਹੈ ਕਿ ਇਹ ਜਦੋਂ ਗੀਤ ਲਿਖਿਆ ਨਾ, ਤਾਂ ਮੈਂ ਕਈ ਸਿੰਗਰਾਂ ਨੂੰ ਵਿਖਾਇਆ ਕਿ ਇਹ ਕੁਛ ਇਸ ਤਰ੍ਹਾਂ ਦਾ ਇਸ ਟੌਪਿਕ ਤੇ ਇਹਨਾਂ ਵਿਸ਼ਿਆਂ ਤੇ ਗੀਤ ਲਿਖ ਕੇ ਅਸੀਂ
ਉਹਨਾਂ ਨੂੰ ਰਿਕਾਰਡ ਕਰਾਈਏ ਤਾਂ ਉਹਨਾਂ ਮਾਰਕੀਟ ਦੇ ਵਿੱਚ ਦਈਏ ਤਾਂ ਕਿ ਕੁਝ ਅਸਲੀਤਾਂ ਤੇ ਵੀ ਕਲਮ ਚੱਲੇ, ਲੋਕਾਂ ਨੂੰ ਪਤਾ ਲੱਗੇ। ਪਰ ਉਹ ਗੀਤ ਕਿਉਂਕਿ ਇਹ ਕਮਰਸ਼ੀਅਲ ਨਹੀਂ ਹੈ, ਇਹ ਕਮਰਸ਼ੀਅਲ ਬਿਲਕੁਲ ਨਹੀਂ ਸੀਗੇ, ਹੈ ਨਾ, ਇਹ ਸੋਚ ਸੀਗੀ ਸਾਡੇ ਸਿੰਗਰਾਂ ਦੀ, ਤੇ ਉਦੋਂ ਇਹ ਗੀਤਾਂ ਨੂੰ ਆਵਾਜ਼ ਨਹੀਂ ਦਿੱਤੀ। ਤੇ ਫਿਰ ਮੈਂ 2 ਸਾਲ 2.5 ਸਾਲ ਤਿਆਰੀ ਕਰਕੇ ਇਹ ਗੀਤ ਮੈਂ ਪਹਿਲਾਂ YouTube ਤੇ ਪਾਇਆ ਸੀ, ਵਾਰੀ ਰਾਜਨੀਤੀ। ਹਾਂਜੀ ਹਾਂਜੀ, ਉਸ ਤੋਂ ਬਾਅਦ ਹੁੰਗਾਰਾ ਮੇਰੇ ਸਰੋਤਿਆਂ ਦਾ, ਮੇਰੇ ਜਵਾਨੇ ਜਿਹੜੇ ਮੇਰੇ ਵੀਰ ਪੰਜਾਬੀ ਭਰਾਵਾਂ ਦਾ, ਉਹਨਾਂ ਦਾ ਹੁੰਗਾਰਾ ਵੇਖ ਕੇ ਇਹ ਹਿੰਮਤ ਬਣੀ ਕਿ ਇੱਕ ਗੀਤ ਹੀ ਕਿਉਂ, ਅਸੀਂ ਪੂਰੀ ਐਲਬਮ ਕਰਦੇ ਹਾਂ ਜੀ। ਤੇ ਉਹ ਜਿਹੜੀ ਐਲਬਮ ਸੀ ਪੰਜਾਬੀ ਉਹ ਚਿੜੀ ਬਣਨਾ ਕੇ ਬਾਜ ਜੀ, ਉਹ ਇਸ ਰੰਗ ਚੋਂ ਫਿਰ ਉਹਦੇ ਵਿੱਚ 17 ਗਾਣੇ ਸੀ ਜੀ ਕੁੱਲ, ਤੇ ਜਿਹੜੀ ਅਸੀਂ 2010 ਦੇ ਵਿੱਚ ਆਪਣੇ ਸਰੋਤਿਆਂ ਦੇ ਰੂਬਰੂ ਕੀਤੀ ਸੀਗੀ। ਹਾਂਜੀ, ਤੇ ਜਿਸ ਤਰ੍ਹਾਂ ਅੱਜ ਕੱਲ੍ਹ ਜੀ ਹਾਂਜੀ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ 2007 ਤੇ 2008 ਦੇ ਵਿੱਚ ਆਪਣੀ ਕਲਮ ਨੂੰ ਮੋੜ ਦਿੱਤਾ, ਪਰ ਕੀ ਕਾਰਨ ਹੈ ਕਿ ਪੰਜਾਬ ਜਿਹੜੀ ਮਾੜੇ ਹਾਲਾਤ ਵਿੱਚ ਬਹੁਤ ਸਾਰੇ ਲਿਖਾਰੀਆਂ, ਕਲਾਕਾਰਾਂ, ਆਰਟਿਸਟਾਂ ਦਾ ਚੁੱਪ ਰਹਿਣਾ, ਇਸ ਬਾਰੇ ਇਸ ਦਾ ਕੀ ਕਾਰਨ ਹੈ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਰੀਤ ਜੀ, ਮੈਂ ਸਮਝਦਾ ਹਾਂ ਕਿ ਆਪੋ ਆਪਣਾ ਨਜ਼ਰੀਆ ਹੁੰਦਾ ਹੈ ਇੱਕ ਚੀਜ਼ ਨੂੰ ਵੇਖਣ ਦਾ। ਕਲਮ ਜਿਹੜੀ ਕਲਮ ਹੈ ਉਹ ਕੁਦਰਤ ਦਾ ਤੋਹਫਾ ਆ। ਹਾਂਜੀ, ਕਲਮ ਇੱਕ ਜ਼ਿੰਮੇਵਾਰੀ ਹੈ, ਕਲਮ ਇੱਕ ਜ਼ਿੰਮੇਵਾਰੀ ਹੈ ਤੁਹਾਡੇ ਸਮਾਜ ਪ੍ਰਤੀ, ਤੁਹਾਡੇ ਲੋਕਾਂ ਪ੍ਰਤੀ, ਤੁਹਾਡੇ ਕੌਮ ਪ੍ਰਤੀ, ਤੁਹਾਡੇ ਵਤਨ ਪ੍ਰਤੀ। ਪਰ ਉਹ ਤਾਂ ਆ ਜੇ ਤੁਸੀਂ ਸਮਝੋ ਤੇ ਹਰੇਕ ਬੰਦੇ ਦੀ ਆਪਣੀ ਸੋਚ ਆ, ਆਪਣਾ ਨਜ਼ਰੀਆ ਆ। ਤੇ ਇੱਦਾਂ ਕਿ ਉਹ ਜਿਹੜੇ ਸੱਭਿਆਚਾਰਕ ਗੀਤ ਲਿਖੇ ਉਹਨਾਂ ਤੇ ਵੀ ਮੈਂ ਸਮਝਦਾ ਕਿ ਇੱਕ ਹੱਦ ਦੇ ਵਿੱਚ ਰਹਿ ਕੇ ਮੈਂ ਕਾਫੀ ਵਰਕ ਕੀਤਾ ਆ। 18-20 ਸਾਲ ਉਹ ਜਿਹੜੇ ਗੀਤ ਰਿਕਾਰਡ ਵੀ ਹੋਏ ਆ, ਕੁਛ ਨਹੀਂ ਵੀ ਹੋਏ। ਚੰਗੇ ਵਿਸ਼ੇ ਲੈ ਕੇ ਮਾਰਕੀਟ ਦੇ ਵਿੱਚ ਮੈਂ ਆਇਆ, ਤੇ ਜਿੱਦਾਂ ਟੂਰ ਵੀ ਚੰਗੀ ਲੱਗਦੀ ਸੀ ਮੇਰੇ ਪਿੰਡ ਦੀਆਂ ਗਲੀਆਂ ਦੀ ਜੀ, ਸੌ ਰੱਬ ਦੀ ਵਿਸ਼ਨ ਕੋਲੇ ਮਹਿੰਗਾ ਪਿਆ ਕੈਨੇਡਾ, ਹਰ ਇੱਕ ਟੌਪਿਕ ਤੇ ਕੋਸ਼ਿਸ਼ ਕੀਤੀ ਕਿ ਨਾਜਰਾ ਲਾਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀਆਂ। ਏਦਾਂ ਦੇ ਵਿਸ਼ੇ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਸੱਭਿਆਚਾਰਕ ਦੀ ਇੱਕ ਤਸਵੀਰ ਨਜ਼ਰ ਆਉਂਦੀ ਆ, ਤੇ ਉਹ ਚੀਜ਼ਾਂ ਉਹਦੇ ਹੁੰਦਿਆਂ ਵੀ ਕਿ ਇੱਕ ਕਦੇ ਨਾ ਕਦੇ ਗੱਲ ਰੜਕਦੀ ਸੀਗੀ ਕਿ ਜੋ ਇੱਕ 84 ਦੇ ਵਿੱਚ ਜੋ ਮੇਰੀ ਕੌਮ ਦੇ ਨਾਲ ਹੋਇਆ, ਉਹ ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਕਿ ਇਹਦੇ ਤੇ ਕੁਝ ਅਸਲੀਤਾਂ ਜੋ ਆਪਣੇ ਲੋਕਾਂ ਦੇ ਰੂਬਰੂ ਸਾਨੂੰ ਕਰਨੀਆਂ ਚਾਹੀਦੀਆਂ ਆ। ਤੇ ਜਾਂ ਸਿਸਟਮ ਆ, ਮੈਂ ਸਿਸਟਮ ਦੇ ਉੱਪਰ ਕਾਫੀ ਮੇਰੇ ਸੌਂਗ ਆਏ, ਕਿਉਂਕਿ ਪੰਜਾਬੀ ਉਹ ਚਿੜੀ ਬਣਨਾ ਕੇ ਬਾਜ ਦੇ ਵਿੱਚ ਤਕਰੀਬਨ 17 ਗਾਣੇ ਸੀਗੇ ਜਿਹੜੇ ਵੱਖਰੇ ਵੱਖਰੇ ਵਿਸ਼ਿਆਂ ਦੇ ਨਾਲ। ਮੈਂ ਪਿੰਡ ਮੇਰੇ ਨੂੰ ਖਾ ਚੱਲਿਆ, ਇਹ ਨਾ ਵੱਧ ਗਿਆ ਸ਼ਹਿਰ ਵੇ ਰੱਬਾ ਖੈਰ। ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਹਰ ਇੱਕ ਰੰਗ, ਹਰ ਇੱਕ ਪੀੜ, ਹਰ ਇੱਕ ਦਰਦ ਦੀ ਗੱਲ ਕਰਾਂ। ਜਿੰਨੀ ਕਿ ਮੇਰੀ ਮੱਤ ਆ, ਜਿੰਨੀ ਕਿ ਮੇਰੀ ਸੋਚ ਆ, ਉਹਦੇ ਮੁਤਾਬਕ ਮੈਂ ਪਿਛਲੇ 3 ਟੇਪਾਂ ਦੇ ਵਿੱਚ ਕੰਮ ਕੀਤਾ ਹੈਗਾ ਜੀ। ਹਾਂਜੀ, ਤੇ ਰਾਜ ਕੱਕੜ ਜੀ, ਸਾਡਾ ਇੱਕ ਪਹਿਲਾਂ ਕਾਫੀ ਹਫ਼ਤੇ ਪਹਿਲਾਂ ਤੁਹਾਡੇ ਇੱਕ ਗੀਤ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ, ਜਿਸ ਨੂੰ ਅਸੀਂ TV 84 ਦੇ ਉੱਪਰ ਵੀ ਕਾਫੀ ਵਾਰ ਪਲੇ ਕੀਤਾ ਸੀ, ਜਿਹੜਾ ਸੀ ਜੇ ਤੂੰ ਮਿੱਤਰਾ 4 ਕਿਤਾਬਾਂ ਪੜ੍ਹੀਆਂ ਨੇ। ਇਸ ਵੇ ਥੋੜੇ 4 ਲਾਈਨਾਂ ਸਾਰੇ ਦਰਸ਼ਕਾਂ ਨੂੰ ਸੁਣਾਇਓ। ਜੀ ਮਿਹਰਬਾਨੀ। ਜੇ ਤੂੰ ਮਿੱਤਰਾ 4 ਕਿਤਾਬਾਂ ਪੜ੍ਹੀਆਂ ਨੇ, ਹਾਂ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਸਦਾ ਸੱਚ ਨੂੰ ਫਾਂਸੀ ਕਾਹਤੋਂ ਲੱਗਦੀ ਏ, ਹੈ ਕਿਉਂ ਨਿਰਦੋਸ਼ਾਂ ਦੇ ਹੱਥੀਂ ਹੱਥ ਕੜੀਆਂ ਨੇ। ਜੇ ਤੂੰ ਮਿੱਤਰਾ 4 ਕਿਤਾਬਾਂ ਪੜ੍ਹੀਆਂ ਨੇ, ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਸਾਰੀ ਉਮਰ ਕਿਤਾਬਾਂ ਦੇ ਵਿੱਚ ਚਰਖਾ ਪੜ੍ਹਦੇ ਰਹੇ, ਸਾਰੀ ਉਮਰ ਕਿਤਾਬਾਂ ਦੇ ਵਿੱਚ ਚਰਖਾ ਪੜ੍ਹਦੇ ਰਹੇ। ਹੁਣ ਪੜ੍ਹਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ, ਹੁਣ ਪੜ੍ਹਿਆ ਇਤਿਹਾਸ ਤੇ ਸਾਡੇ ਲੇਖਾਂ ਵਿੱਚ ਚਰਖੜੀਆਂ ਨੇ। ਓਏ ਜੇ ਤੂੰ ਮਿੱਤਰਾ 4 ਕਿਤਾਬਾਂ ਪੜ੍ਹੀਆਂ ਨੇ, ਹਾਂ ਗੱਲਾਂ ਤੈਨੂੰ ਪੁੱਛਣ ਵਾਲੀਆਂ ਬੜੀਆਂ ਨੇ। ਜੀ ਰਾਜ ਕੱਕੜ ਜੀ, ਬਹੁਤ ਬਹੁਤ ਸ਼ੁਕਰੀਆ ਸ਼ੇਅਰ ਕਰਨ ਦਾ। ਰਾਜ ਕੱਕੜ ਸੀ, ਤੁਹਾਨੂੰ ਇਹ ਵੀ ਜਾਣਨਾ ਚਾਹਾਂਗੇ ਕਿ ਸਾਡੀ ਸ਼ਹਿਦ ਵਰਗੀ ਮਿੱਠੀ ਪੰਜਾਬੀ ਜ਼ੁਬਾਨ, ਜਿਸ ਵਿੱਚ ਪੀਰਾਂ, ਫਕੀਰਾਂ, ਭਗਤਾਂ, ਗੁਰੂ ਸਾਹਿਬਾਨ ਨੇ ਆਪਣੇ ਕਲਾਮ ਰਚੇ, ਅੱਜ ਇਸ ਜ਼ੁਬਾਨ ਨੂੰ ਪੈਸੇ ਦੇ ਲਾਲਚੀ ਗਾਇਕਾਂ ਨੇ ਲੱਚਰਪੁਣੇ ਦਾ ਸ਼ਿਕਾਰ ਬਣਾ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤੇ ਇਹੀ ਕਹੂੰਗਾ ਕਿ ਘੱਟੋ ਘੱਟ
ਜਿਹੜੇ ਗੀਤ ਰਚਨੇ ਚਾਹੀਦੇ ਆ ਉਹ ਜੀ। ਇੱਕ ਹੱਦ 'ਚ ਰਹਿ ਕੇ ਰਚਨੇ ਚਾਹੀਦੇ ਆ। ਹਾਂਜੀ ਆਪਣੀ ਮਾਂ ਬੋਲੀ ਨੂੰ ਅਸੀਂ ਸ਼ਰਮਿੰਦਾ ਕਿਉਂ ਕਰੀਏ? ਜੀ। ਕਿਉਂਕਿ ਮੈਂ ਪਹਿਲੇ ਕਿਹਾ ਕਿ ਜਿਹੜੀ ਕੁਦਰਤ ਦਾ ਤੋਹਫਾ, ਜਿਹੜੀ ਕਲਮ ਜਿਹੜੀ ਰੱਬ ਦਿੰਦਾ, ਭਾਗਾਂ ਵਾਲਿਆਂ ਨੂੰ ਦਿੰਦਾ, ਹਰੇਕ ਦੇ ਹੱਥ ਨਹੀਂ ਦਿੰਦਾ। ਪਰ ਅੱਗੇ ਸਾਡੀ ਸੋਚ ਹੈ ਕਿ ਅਸੀਂ ਉਹਨੂੰ ਕਿੱਦਾਂ ਵਰਤਦੇ ਹਾਂ। ਹਾਂਜੀ ਕਲਮ ਨਹੀਂ, ਕਲਮ ਇੱਕ ਹਥਿਆਰ ਆ। ਮੈਂ ਕਹਿੰਦਾ ਇਹਨੂੰ ਸਮਾਜ ਦੇ ਭਲੇ ਲਈ ਵਰਤਣਾ ਚਾਹੀਦਾ ਆ। ਜੀ ਬਿਲਕੁਲ। ਆਪਣੀ ਕੌਮ ਦੇ, ਆਪਣੇ ਲੋਕਾਂ ਦੇ ਦਰਦ ਬਿਆਨਣ ਲਈ ਲਿਖਣਾ ਚਾਹੀਦਾ ਆ। ਹਾਂਜੀ ਜੀ। ਨਾ ਕਿ ਊਲ ਜਰੂਰ ਲਿਖ ਕੇ ਤੁਸੀਂ ਲੋਕਾਂ ਦੇ ਅੱਜ ਜੋ ਗੀਤਕਾਰੀ ਦੇ ਵਿੱਚ ਅੱਜ ਕਿੱਦਾਂ ਦੇ ਸਬਜੈਕਟ ਆ ਰਹੇ ਆ, ਆਸ਼ਕੀ ਤੋਂ ਬਿਨਾਂ, ਕੁੜੀਆਂ ਤੋਂ ਬਿਨਾਂ, ਕਾਲਜਾਂ ਤੋਂ ਬਿਨਾਂ, ਗੱਡੀਆਂ ਨੜੀਆਂ, ਕਿੱਦਾਂ ਗਿਰ ਗਿਆ ਆ ਮਿਆਰ ਗੀਤਕਾਰੀ ਦਾ। ਅੱਜ ਉਹ ਇੱਕ ਬੜੀ ਮੰਦਭਾਗੀ ਗੱਲ ਆ, ਸਾਡੇ ਲਈ ਸੋਚਣ ਵਾਲੀ ਗੱਲ ਆ ਕਿ ਸਾਡੀ ਗੀਤਕਾਰੀ ਕਿੱਧਰ ਨੂੰ ਜਾ ਰਹੀ ਆ, ਸਾਡਾ ਗੀਤ ਕਿੱਧਰ ਜਾ ਰਿਹਾ ਆ। ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਨੂੰ ਸੋਚਣਾ ਚਾਹੀਦਾ ਕੌਮ ਦੇ ਸੱਭਿਆਚਾਰ, ਪੰਜਾਬੀਅਤ ਦੇ ਬਾਰੇ ਲਿਖਣ ਤੋਂ ਪਹਿਲਾਂ, ਗਾਣ ਤੋਂ ਪਹਿਲਾਂ, ਤੇ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੇ ਤੋਂ ਇਲਾਵਾ ਪੰਜਾਬ ਵਿੱਚ ਹੋਰ ਕਿਹੜੇ ਗਾਇਕ ਨੇ ਜਿਹੜੇ ਕੌਮ ਦੀ ਆਵਾਜ਼ ਨੂੰ ਬੁਲੰਦ ਜਾਂ ਅੱਗੇ ਲੈ ਕੇ ਆਉਣ ਲਈ ਖੜੇ ਨੇ? ਇਹ ਮੈਂ ਹੁਣ ਤੁਹਾਨੂੰ ਸਰੋਤੇ ਜ਼ਿਆਦਾ ਜਾਣਦੇ ਆ ਕਿ ਕੌਣ ਕੰਮ ਕਰ ਰਿਹਾ ਹੈ, ਪਰ ਹੈਗੀਆਂ ਕਲਮਾਂ, ਕਾਫੀ ਕਲਮਾਂ ਹੈਗੀਆਂ ਆ ਜਿਹੜੇ ਗੀਤ ਰਚ ਰਹੇ ਆ, ਚੰਗੇ ਗਾਣੇ ਰਚ ਰਹੇ ਆ, ਸਾਹਿਤਕ ਗਾਣੇ ਰਚ ਰਹੇ ਆ, ਹਨਾ। ਹਾਂਜੀ। ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਿੰਗਰ ਤੇ ਹੋਰ ਕਲਮਾਂ ਸਾਡੇ ਦਰਦ ਨੂੰ ਬਿਆਨ ਕਰਨਗੀਆਂ, ਸੱਭਿਆਚਾਰ ਦੀ ਬਾਤ ਪਾਉਣਗੀਆਂ, ਚੰਗੇ ਗੀਤ ਲੋਕਾਂ ਨੂੰ ਸੁਣਨ ਨੂੰ ਮਿਲਣਗੇ। ਜੀ ਬਿਲਕੁਲ ਬਿਲकुल। ਰਾਜ ਕਾਕੜਾ ਜੀ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ। ਤੁਸੀਂ ਸਾਡਾ ਫੋਨ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.